ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਨੇ ਇਹ ਰਿਜ਼ੋਲਵ ਕੀਤਾ ਸੀ ਆਲਰੇਡੀ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਵੀ ਅਸੀਂ ਇਹ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲੇ ਦਿੱਲੀ ਦੇ ਪ੍ਰੈਸ ਕਲੱਬ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਐਮਪੀ ਨੇ ਉਹਨਾਂ ਨੇ ਆਪਣੇ ਇਨਫਲੂਐਂਸ ਰਾਹੀਂ ਐਜ਼ ਏ ਐਮਪੀ ਤੁਸੀਂ ਇੱਕ ਪਲੇਸ ਲੈ ਸਕਦੇ ਹੋ ਕਰਨ ਦੇ ਲਈ। ਲੇਕਿਨ ਜਦੋਂ ਤੱਕ ਇਹ ਮੈਚਿਓਰ ਹੋਣਾ ਸੀ ਜਿਹੜੀ ਡੇਟ ਆਉਣ ਤੋਂ ਠੀਕ ਕੁਝ ਦਿਨ ਪਹਿਲਾਂ ਉਹਨਾਂ ਨੇ ਉਹ ਕੈਂਸਲ ਕਰਤਾ। ਉੱਥੇ ਮਨੀਪੁਰ 'ਚ ਚੱਲ ਰਿਹਾ ਬੀਬੀਆਂ ਨਾਲ ਜਿਹੜਾ ਕੇਸ, ਜਿਵੇਂ ਉਹਨਾਂ ਨੂੰ ਜਿਹੜਾ ਉਹ ਬਿਨਾਂ ਕੱਪੜਿਆਂ ਤੋਂ ਪੈਰੇਡ ਕੀਤਾ ਗਿਆ, ਉਹਨਾਂ ਨੇ ਉਹਦੇ 'ਚ ਪਾਰਟਿਸਿਪੇਟ ਕਰਨਾ ਸੀ। ਨੂੰ ਹਰਿਆਣੇ ਦੇ ਵਿੱਚ ਜੋ ਮੁਸਲਮਾਨਾਂ ਦੇ ਨਾਲ ਹੋਇਆ, ਜਿਵੇਂ ਜਿਹੜੇ ਨੇ 250 ਤੋਂ ਜ਼ਿਆਦਾ ਘਰ ਬਿਜ਼ਨਸ ਢਾਈਆਂ ਗਈਆਂ, ਉਹਨਾਂ ਦੇ ਨੁਮਾਇੰਦੇ ਐਮਪੀਜ਼ ਫਰੋਮ ਅਸਾਮ ਐਂਡ ਮਨੀਪੁਰ, ਈਵਨ ਜਿਹੜੀ ਇਹ ਡਿਬੇਟ ਵੀ ਸ਼ੁਰੂ ਕੀਤੀ ਹੈ ਇੰਡੀਆ ਦੈਟ ਇਜ਼ ਆਲਸੋ ਭਾਰਤ। ਹੁਣ ਜੇ ਤੁਸੀਂ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਡਿਬੇਟ ਦੇਖੋ, ਜਦੋਂ ਮੁਲਕ ਦੇ ਨਾਂ ਦੀ ਹੋ ਰਹੀ ਸੀ, ਇਹ ਹਿੰਦੂ ਤਾਂ ਵੀ ਜਿਹੜਾ ਅੱਜ ਰੌਲਾ ਪਾ ਰਹੇ ਨੇ, ਉਦੋਂ ਵੀ ਕਾਂਗਰਸ ਦੇ ਨਾਰਥ ਇੰਡੀਆ ਦੇ ਲੀਡਰ ਉਹਨੂੰ ਭਾਰਤ ਹੀ ਕਹਿਣਾ ਚਾਹੁੰਦੇ ਸੀ। ਭਾਰਤ ਵਰਸਸ ਇੰਡੀਆ ਕਰ ਰਹੇ ਨੇ, ਇੱਕ ਪਾਸੇ ਸਨਾਤਨ ਧਰਮ ਵਰਸਸ ਦੂਜਾ ਹੋ ਗਿਆ, ਫਿਰ ਤਾਂ ਰਾਦਰ ਉਸੇ ਪਾਸੇ ਹੀ ਜਾ ਰਹੇ ਨੇ ਜਿਹੜੀ ਮੁਲਕ ਦੇ ਟੁਕੜੇ ਹੋਣ ਵਾਲੇ। ਔਰ ਉਹਨਾਂ ਨੇ ਤਾਮਿਲ ਔਰ ਕਸ਼ਮੀਰੀ ਐਕਟਿਵਿਸਟ ਨੂੰ ਵੀ ਸੱਦਿਆ ਹੋਇਆ ਸੀ। ਉਹਨੇ ਕਿਹਾ ਜੀ ਹਿੰਦੂਆਂ ਦਾ ਮੁਲਕ ਹੈ, ਇੰਡੀਆ ਰੱਖਣ, ਭਾਰਤ ਰੱਖਣ, ਸਾਨੂੰ ਕੋਈ ਨਹੀਂ, ਅਸੀਂ ਆਪਣੀ ਆਜ਼ਾਦ ਖਾਲਿਸਤਾਨ ਬਣਾਉਣਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਲੀ ਦੇ ਪ੍ਰੈਸ ਕਲੱਬ ਵਿੱਚ ਹੋਰ ਘੱਟ ਗਿਣਤੀਆਂ ਅਤੇ ਆਪਣੀ ਆਜ਼ਾਦੀ ਲਈ ਲੜ ਰਹੀਆਂ ਕੌਮੀਆਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ, ਜਿਸ ਨੂੰ ਮੋਦੀ ਸਰਕਾਰ ਵੱਲੋਂ ਐਨ ਮੌਕੇ ਤੇ ਰੱਦ ਕਰ ਦਿੱਤਾ ਗਿਆ ਹੈ। ਔਰ ਇਹਨਾਂ ਜਥੇਬੰਦੀਆਂ ਵੱਲੋਂ G20 ਮੁਲਕਾਂ ਦੇ ਮੁਖੀਆਂ ਨੂੰ ਖੁੱਲੀ ਚਿੱਠੀ ਲਿਖ ਕੇ ਇੰਡੀਅਨ ਸਟੇਟ ਦਾ ਪੋਲ ਖੋਲਿਆ ਗਿਆ ਹੈ ਅਤੇ ਦਖਲਅੰਦਾਜ਼ੀ ਦੀ ਮੰਗ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਸਮਝਦੇ ਹਾਂ ਕਿ ਵੀ ਇਸ ਦੇ ਬਾਵਜੂਦ ਕਿ ਭਾਰਤ ਦੇ ਵਿੱਚ ਇਨ ਜਨਰਲ ਔਰ ਸਿੱਖ ਨੁਕਤਾ ਨਿਗਾਹ ਤੋਂ ਪੰਜਾਬ ਜਿਹੜਾ ਸਿੱਖਾਂ ਦਾ ਸੂਬਾ ਹੈ, ਉਸ ਵਿੱਚ ਇਨ ਪਾਰਟਿਕੂਲਰ ਇੱਕ ਬੜਾ ਡਰ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ। ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਵੀ ਕਿਵੇਂ ਇੱਕ ਐਸਪੀ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਨਿਹੰਗ ਸਿੰਘਾਂ ਨੂੰ ਜਿਹੜਾ ਉਹ ਬੇਅਦਬ ਕੀਤਾ ਔਰ ਉਹਨਾਂ ਨੂੰ ਜਿਹੜਾ ਉਹ ਫਿਜ਼ੀਕਲੀ ਵਾਇਲੈਂਸ ਉਹਨਾਂ ਦੇ ਖਿਲਾਫ ਕਰ ਰਹੇ। ਸੋ ਇਹ ਕਿਉਂਕਿ ਨਿਹੰਗ ਸਿੰਘਾਂ ਦਾ ਇੱਕ ਵੱਡਾ ਰੋਲ ਰਿਹਾ ਦਿੱਲੀ ਮੋਰਚੇ ਵੇਲੇ ਵੀ, ਵੈਸੇ ਵੀ ਅਸੀਂ ਉਹਨਾਂ ਨੂੰ ਫੀਅਰਲੈਸ ਯੋਧਿਆਂ ਦੇ ਤੌਰ ਤੇ ਦੇਖਦੇ। ਸੋ ਜਦੋਂ ਤੁਸੀਂ ਪਬਲਿਕਲੀ ਪੱਗਾਂ ਬੰਨ੍ਹ ਕੇ ਇਸ ਕਿਸਮ ਦੇ ਪੁਲਸੀਆਂ ਤੋਂ ਜਿਹੜਾ ਉਹਨਾਂ ਨੂੰ ਬੇਇੱਜ਼ਤ ਕਰਵਾਇਆ ਜਾਂਦਾ ਹੈ, ਤਾਂ ਫਿਰ ਮੈਸੇਜ ਇਹ ਹੁੰਦਾ ਹੈ ਕਿ ਭਾਈ ਅਸੀਂ ਰਗੜ ਦਿਆਂਗੇ, ਦਗੜ ਦਿਆਂਗੇ, ਅਸੀਂ ਤੁਹਾਨੂੰ ਜਿਹੜਾ ਹੈ ਦਰੜਨ 'ਚ ਰਗੜਨ 'ਚ ਕੋਈ ਸਾਨੂੰ ਝਿਜਕ ਨਹੀਂ ਹੈ। ਔਰ ਜਿਵੇਂ ਈਵਨ ਇੱਕ SHO ਜਿਹੜਾ ਹੁਣ ਦੌੜਿਆ ਹੋਇਆ, ਉਹਨੂੰ ਡਿਸਮਿਸ ਕੀਤਾ, ਉਹਨੇ ਕਿਵੇਂ ਦੋ ਭਰਾਵਾਂ ਨੂੰ ਜਿਹੜੇ ਥਾਣੇ ਗਏ ਕਿਸੇ ਕੇਸ ਦੇ ਸਬੰਧ 'ਚ ਉਹਨਾਂ ਨੂੰ ਜ਼ਲੀਲ ਕੀਤਾ, ਉਹਨਾਂ ਦੀ ਪੱਗ ਲਾਹਣ 'ਤੇ ਮਜਬੂਰ ਕੀਤਾ। ਉਹਨਾਂ ਦੋਨਾਂ ਨੇ ਹੀ ਜਾ ਕੇ ਜਿਹੜੀ ਹੈ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ, ਕਿਉਂਕਿ ਔਰ ਪੱਗ ਉੱਤੇ ਉਹਨਾਂ ਨੇ ਟੰਗ ਦਿੱਤੀ ਦੱਸਣ ਲਈ ਵੀ ਕੀ ਹੋ। ਸੋ ਇਸ ਮਾਹੌਲ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਕੌਮੀ ਘਰ ਦੀ ਹੀ ਗੱਲ ਕਰਦੀਆਂ ਨੇ, G20 ਜਿੱਥੇ ਇੱਕ ਪਾਸੇ ਦਿੱਲੀ ਸਾਰੀ 4 ਦਿਨ ਲਈ ਬੰਦ ਹੈ, ਬੱਸਾਂ ਟ੍ਰੇਨਾਂ ਸਭ ਕੈਂਸਲ, ਘਰਾਂ 'ਚੋਂ ਨਿਕਲਣ ਤੱਕ ਨਹੀਂ ਦਿੱਤਾ ਜਾਂਦਾ, ਮੀਡੀਆ ਵਨ ਵੇ ਹੈ। ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਨੇ ਇਹ ਰਿਜ਼ੋਲਵ ਕੀਤਾ ਸੀ ਆਲਰੇਡੀ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਵੀ ਅਸੀਂ ਇਹ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲੇ ਦਿੱਲੀ ਦੇ ਪ੍ਰੈਸ ਕਲੱਬ ਦੇ ਵਿੱਚ, ਜਿਸ ਦਾ ਚਾਰਜ ਅਲਟੀਮੇਟਲੀ ਜਿਹੜਾ ਸਪੀਕਰ ਆਫ ਦਾ ਹਾਊਸ ਹੁੰਦਾ, ਔਰ ਜ਼ਾਹਰ ਹੈ ਕਿ ਸਰ ਸਿਮਰਨਜੀਤ ਸਿੰਘ ਮਾਨ ਐਮਪੀ ਨੇ, ਉਹਨਾਂ ਨੇ ਆਪਣੇ ਇਨਫਲੂਐਂਸ ਰਾਹੀਂ ਐਜ਼ ਏ ਐਮਪੀ ਤੁਸੀਂ ਇੱਕ ਪਲੇਸ ਲੈ ਸਕਦੇ ਹੋ ਕਰਨ ਦੇ ਲਈ। ਲੇਕਿਨ ਜਦੋਂ ਤੱਕ ਇਹ ਮੈਚਿਓਰ ਹੋਣਾ ਸੀ ਜਿਹੜੀ ਡੇਟ ਆਉਣ ਤੋਂ ਠੀਕ ਕੁਝ ਦਿਨ ਪਹਿਲਾਂ, ਉਹਨਾਂ ਨੇ ਉਹ ਕੈਂਸਲ ਕਰਤਾ ਔਰ ਇਹ ਕਹਿ ਕੇ ਜੀ ਛੁੱਟੀ ਕਰਤੀ ਇੰਨੇ ਦਿਨਾਂ ਦੀ। ਔਰ ਉਹਨਾਂ ਦੀ ਦਲ ਖਾਲਸਾ ਦੀ ਸਟੇਟਮੈਂਟ ਇਸ ਕੰਟੈਕਸਟ ਦੇ ਵਿੱਚ ਮੈਂ ਦੇਖੀ ਔਰ ਮੈਨੂੰ ਖੁਸ਼ੀ ਹੋਈ ਵੀ ਉਹਨਾਂ ਨੇ ਬੇਸ਼ੱਕ ਜਿਹੜਾ ਉਹ ਪ੍ਰੈਸ ਕਾਨਫਰੰਸ ਉੱਥੇ ਨਹੀਂ ਹੋਣ ਦਿੱਤੀ ਔਰ ਉਹਨਾਂ ਨੇ ਉਸ ਦਾ ਨਾਂ ਹੀ ਜਿਹੜਾ ਹੈ MN20 ਰੱਖਿਆ ਸੀ ਕਿ ਮਾਈਨੋਰਟੀਜ਼ ਐਂਡ ਨੈਸ਼ਨੈਲਿਟੀਜ਼। ਲੇਕਿਨ ਉਹਦੇ 'ਚ ਜਿਹੜਾ ਉਹਨਾਂ ਨੇ ਟੂਗੈਦਰ ਪੂਲ ਪੁੱਟ ਅਪ ਕੀਤਾ, ਉਹਨਾਂ 'ਚ ਦਲ ਖਾਲਸਾ ਦੇ ਸਪੋਕਸਮੈਨ ਪਰਮਜੀਤ ਸਿੰਘ ਮਾਂਡੋਰਾ ਨੇ ਮੀਡੀਆ ਨੂੰ ਕਿਹਾ
ਕਿ ਵੀ 5 ਵਿਮਨ ਐਕਟਿਵਿਸਟ ਮਨੀਪੁਰ ਤੋਂ ਆਈਆਂ ਜਿਨ੍ਹਾਂ ਦੇ ਨਾਲ ਜੋ ਉੱਥੇ ਮਨੀਪੁਰ 'ਚ ਚੱਲ ਰਿਹਾ ਬੀਬੀਆਂ ਨਾਲ ਜਿਹੜਾ ਕੇਸ, ਜਿਵੇਂ ਉਹਨਾਂ ਨੂੰ ਜਿਹੜਾ ਉਹ ਬਿਨਾਂ ਕੱਪੜਿਆਂ ਤੋਂ ਪੈਰੇਡ ਕੀਤਾ ਗਿਆ, ਉਹਨਾਂ ਨੇ ਉਹਦੇ 'ਚ ਪਾਰਟਿਸਿਪੇਟ ਕਰਨਾ ਸੀ। ਨੂੰ ਹਰਿਆਣੇ ਦੇ ਵਿੱਚ ਜੋ ਮੁਸਲਮਾਨਾਂ ਦੇ ਨਾਲ ਹੋਇਆ, ਜਿਵੇਂ ਜਿਹੜੇ ਨੇ 250 ਤੋਂ ਜ਼ਿਆਦਾ ਘਰ ਬਿਜ਼ਨਸ ਢਾਈਆਂ ਗਈਆਂ, ਉਹਨਾਂ ਦੇ ਨੁਮਾਇੰਦੇ MPs ਫਰੋਮ ਅਸਾਮ ਐਂਡ ਮਨੀਪੁਰ, ਅਸਾਮ ਤੋਂ ਔਰ ਮਨੀਪੁਰ ਤੋਂ ਵੀ MP ਜਿਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾਂ ਕੁਕੀ ਟ੍ਰਾਈਬ ਦੇ ਹੋਣਗੇ, ਉਹਨਾਂ ਨੇ ਪਾਰਟਿਸਿਪੇਟ ਕਰਨਾ ਸੀ। ਅੱਛਾ। ਤਮਿਲ ਐਂਡ ਕਸ਼ਮੀਰੀ ਐਕਟਿਵਿਸਟ। ਹੁਣ ਅਸੀਂ ਜਦੋਂ ਸਨਾਤਨ ਧਰਮ ਵਰਸਸ ਹਿੰਦੂਤਵਾ ਦੇਖਦੇ ਹਾਂ, ਇਨਫੈਕਟ ਇਹ ਨਾਰਥ ਵਰਸਸ ਸਾਊਥ ਬਣਦਾ ਜਾਂਦਾ, ਕਿਉਂਕਿ ਸਾਊਥ ਦੇ ਡ੍ਰੈਵਡਨ ਇਹੀ ਗੱਲ ਅੱਜ ਕਰਨਾਟਕਾ ਦੇ ਚੀਫ ਮਿਨਿਸਟਰ ਨੇ, ਭਾਵੇਂ ਕਾਂਗਰਸ ਨੇ ਬੜਾ ਡਿਸਟੈਂਸ ਕਰ ਲਿਆ ਇਸ ਸਟੇਟਮੈਂਟ ਤੋਂ ਮਿਸਟਰ ਸਟਾਲਿਨ ਦੀ, ਜਿਹਦੇ 'ਚ ਉਹਨੇ ਕਿਹਾ ਵੀ ਸਨਾਤਨ ਧਰਮ ਡੇਂਗੂ, ਕੋਵਿਡ, ਮਲੇਰੀਆ ਵਾਂਗ ਹੈ। ਔਰ ਹਾਲਾਂ ਉਹਨਾਂ ਦੇ ਹੀ MP ਨੇ, ਰਾਜਾ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਹੈ, ਇਹ ਲੈਪਰੋਸੀ ਹੈ, ਕੋਡ ਹੈ, ਔਰ ਬਾਕੀ ਬਚ ਰਹੇ ਨੇ। ਲੇਕਿਨ ਕਰਨਾਟਕਾ ਦੇ ਚੀਫ ਮਿਨਿਸਟਰ ਨੇ ਵੀ ਇਸ ਦੇ ਉੱਤੇ ਆਪਣਾ ਮੋਦੀ ਨੂੰ ਉਹਨੇ ਕਿਹਾ ਜੀ ਤੂੰ ਇਹ ਆਪਣੇ MPs ਆਪਣੇ ਮਿਨਿਸਟਰਾਂ ਨੂੰ ਕਿਹਾ ਜੀ ਇਹਦੇ ਖਿਲਾਫ ਕਰੋ, ਇਹ ਤੂੰ BJP ਦਾ ਪ੍ਰਧਾਨ ਹੈ ਕਿ ਮੁਲਕ ਦਾ ਪ੍ਰਾਈਮ ਮਿਨਿਸਟਰ ਹੈ। ਇਸੇ ਤਰ੍ਹਾਂ ਹੋਰਨਾਂ ਦੇ ਵੀ, ਦਿੱਲੀ ਦੇ ਵੀ ਇੱਕ ਜਿਹੜਾ ਪ੍ਰੋਮੀਨੈਂਟ ਬੁੱਧਿਸਟ ਲੀਡਰ ਹੈ, ਉਹਨੇ ਵੀ ਸਪੋਰਟ ਥਰੋ ਕੀਤੀ। ਸੋ ਇਸ ਸਾਰੇ ਦੇ ਚੱਲਦੇ ਆ ਇਹ ਜਿਹੜੀ, ਔਰ ਤਮਿਲਨਾਡੂ ਦੇ ਵਿੱਚ ਖਾਸ ਤੌਰ ਤੇ ਇਸ ਗੱਲ ਦੀ ਹਮਾਇਤ, ਕਿਉਂਕਿ ਉਹਨਾਂ ਦਾ ਤਾਂ ਬੇਸ ਹੀ ਇਸ ਗੱਲ ਦੇ ਉੱਤੇ ਹੈ ਕਿ ਵੀ ਇਹ ਜ਼ਾਤ ਪਾਤੀ ਸਿਸਟਮ ਦੇ ਖਿਲਾਫ ਮਿਸਟਰ ਪੈਰੀਆਰ ਨੇ ਫਿਰ ਅੰਨਾ ਦੁਰਾਈ, ਔਰ ਇਸ ਮੁੱਦੇ ਤੇ ਕੱਲੀ DMK ਨਹੀਂ, ਈਵਨ ਅੰਨਾ DMK ਵੀ ਖਿਲਾਫ ਨਹੀਂ ਸਟੈਂਡ ਲੈ ਸਕਦੀ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਲੜਾਈ ਅਲਟੀਮੇਟਲੀ ਜਦੋਂ ਇਹ ਨਾਰਥ ਦੀ ਜਾਂ ਸਨਾਤਨ ਧਰਮ ਦੀ ਗੱਲ ਕਰਦੇ ਨੇ ਤੇ ਇਹ ਦਰਾਵਿੜ ਸਿਵਲਾਈਜੇਸ਼ਨ ਵਾਲੇ 5 ਸੂਬੇ ਸਮਝਦੇ ਨੇ। ਹੁਣ ਈਵਨ ਜਿਹੜੀ ਇਹ ਡਿਬੇਟ ਵੀ ਸ਼ੁਰੂ ਕੀਤੀ ਹੈ ਇੰਡੀਆ ਦੈਟ ਇਜ਼ ਆਲਸੋ ਭਾਰਤ। ਹੁਣ ਜੇ ਤੁਸੀਂ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਡਿਬੇਟ ਦੇਖੋ, ਜਦੋਂ ਮੁਲਕ ਦੇ ਨਾਂ ਦੀ ਹੋ ਰਹੀ ਸੀ, ਇਹ ਹਿੰਦੂਤਵੀ ਜਿਹੜਾ ਅੱਜ ਰੌਲਾ ਪਾ ਰਹੇ ਨੇ, ਉਦੋਂ ਵੀ ਕਾਂਗਰਸ ਦੇ ਨਾਰਥ ਇੰਡੀਆ ਦੇ ਲੀਡਰ ਉਹਨੂੰ ਭਾਰਤ ਹੀ ਕਹਿਣਾ ਚਾਹੁੰਦੇ ਸੀ, ਲੇਕਿਨ ਇੰਡੀਆ ਲਫ਼ਜ਼ ਹੀ ਇਸ ਲਈ ਸਾਊਥ ਵਾਲਿਆਂ ਨੇ ਕਿਹਾ ਵੀ ਉਹਨਾਂ ਨੂੰ ਪਤਾ ਹੈ ਭਾਰਤ ਦਾ ਮਤਲਬ ਇਹ ਕਾਊ ਬੈਲਟ ਵਾਲਿਆਂ ਦੀ ਡੋਮੀਨੈਂਸ ਹੈ। ਇਹੀ ਕਾਰਨ ਸੀ ਕਿ ਇੰਡੀਆ ਲਫ਼ਜ਼ ਉਹਦੇ 'ਚ ਐਡ ਕਰਾਇਆ ਗਿਆ ਕਿ ਭਾਈ ਇਹ ਹੁਣ ਜੇ ਭਾਰਤ ਵਰਸਸ ਇੰਡੀਆ ਕਰ ਰਹੇ ਨੇ, ਇੱਕ ਪਾਸੇ ਸਨਾਤਨ ਧਰਮ ਵਰਸਸ ਦੂਜਾ ਹੋ ਗਿਆ, ਫਿਰ ਤਾਂ ਰਾਦਰ ਉਸੇ ਪਾਸੇ ਹੀ ਜਾ ਰਹੇ ਨੇ ਜਿਹੜੀ ਮੁਲਕ ਦੇ ਟੁਕੜੇ ਹੋਣ ਵਾਲਾ ਹੈ। ਔਰ ਉਹਨਾਂ ਨੇ ਤਾਮਿਲ ਔਰ ਕਸ਼ਮੀਰੀ ਐਕਟਿਵਿਸਟ ਨੂੰ ਵੀ ਸੱਦਿਆ ਹੋਇਆ ਸੀ, MLA ਫਰੋਮ ਦਿੱਲੀ। ਈਵਨ ਇਹਨਾਂ ਦੀ ਸਟੇਟਮੈਂਟ ਮੁਤਾਬਕ SGPC ਦੇ ਪ੍ਰੈਜ਼ੀਡੈਂਟ ਨੇ ਵੀ ਇਹਦੇ ਸ਼ਾਮਲ ਹੋਣਾ ਸੀ। ਮੁਸਲਿਮ ਲਾ ਬੋਰਡ ਦਾ ਕਨਵੀਨਰ, ਪ੍ਰੈਜ਼ੀਡੈਂਟ ਆਫ ਬੁੱਧਿਸਟ ਸੁਸਾਇਟੀ, Christian and Dalit leaders, beside university students, we are all set to participate in the minority conclave, but Government of India scuttled it via the management of the club। ਉਹਨਾਂ ਨੇ ਕਿਹਾ ਕਿ ਵੀ ਇਹ ਅਨਡੈਮੋਕ੍ਰੈਟਿਕ ਐਕਟ ਹੈ ਇਹਨਾਂ ਦਾ ਭਾਰਤ ਦਾ। ਔਰ ਇਹਦੇ ਇੱਕ ਉਹਨੂੰ ਜਦੋਂ ਪਰਮਜੀਤ ਸਿੰਘ ਮਾਨ ਨੂੰ ਪੁੱਛਿਆ ਗਿਆ ਕਿ ਜੀ ਤੁਹਾਡਾ ਹੀ ਕੀ ਟੇਕ ਹੈ ਇਹਦੇ ਤੇ, ਇੰਡੀਆ ਹੋਏ ਭਾਰਤ, ਉਹਨੇ ਕਿਹਾ ਜੀ ਹਿੰਦੂਆਂ ਦਾ ਮੁਲਕ ਹੈ, ਇੰਡੀਆ ਰੱਖਣ ਭਾਰਤ ਰੱਖਣ, ਸਾਨੂੰ ਕੋਈ ਨਹੀਂ, ਅਸੀਂ ਆਪਣੀ ਆਜ਼ਾਦ ਖਾਲਿਸਤਾਨ ਬਣਾਉਣਾ। ਇਹ ਉਹਨਾਂ ਦੀ ਡਿਬੇਟ ਹੈ। ਉਹਨਾਂ ਨੇ ਇਹ ਬੜੀ ਕਲੈਰਿਟੀ ਦੇ ਨਾਲ, ਔਰ ਉਹਨਾਂ ਦੀ ਜਿਹੜੀ ਪ੍ਰੈਸ ਸਟੇਟਮੈਂਟ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਉਹਨਾਂ ਨੇ G20 ਮੁਲਕਾਂ ਨੂੰ ਜਿਹੜੀ ਹੈ ਅਪੀਲ ਕੀਤੀ ਹੈ, ਫਰਵੈਂਟ ਅਪੀਲ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਦੇ ਹੈਵ ਅਰਜਡ them to listen to the voices and viewpoints of the communities and nationalities that are being suppressed and threatened by the present dispensation in the country that is hosting G20 summit। ਕਿ ਤੁਸੀਂ ਜਿਸ ਸਟੇਟ ਦੇ ਮਹਿਮਾਨ ਬਣ ਕੇ ਆਏ ਹੋ, ਇਹ ਜਿਹੜੇ ਨੇ ਇਹ ਤਾਂ ਮਾਈਨੋਰਟੀਜ਼ ਨੂੰ ਔਰ ਅੱਡ ਨੈਸ਼ਨੈਲਿਟੀਜ਼ ਨੂੰ ਕੁਚਲ ਰਹੇ ਨੇ। ਔਰ ਇਹ ਜਿਹੜਾ ਲੈਟਰ 'ਚ ਉਹਨਾਂ ਨੇ ਫਿਰ ਇਹ ਸਾਰਾ, ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਬ੍ਰਿਟਨ ਦੇ 70 ਤੋਂ ਜ਼ਿਆਦਾ ਉਹਨਾਂ MPs ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਉਹਨੂੰ ਜਿਹੜਾ ਰਿਸ਼ੀ ਸੂਨਕ ਨੂੰ ਲਿਖਿਆ ਕਿ ਵੀ ਜੱਗੀ ਜੌਲ ਦਾ ਇਸ਼ੂ ਜਿਹੜਾ ਹੈ ਉਹ ਚੱਕੋ। ਔਰ ਹਾਲਾਂ ਉਹਨੇ ਚੁੱਕਿਆ ਨਹੀਂ ਹੈ, ਉਹ ਤਾਂ ਆਪਣੇ ਆਪ ਨੂੰ ਕਹਿ ਰਿਹਾ ਆਈ ਐਮ ਸਨ ਇਨ ਲਾ ਆਫ ਇੰਡੀਆ, ਮੈਂ ਜਵਾਈ ਹਾਂ ਭਾਰਤ ਦਾ, ਹੁਣ ਤੂੰ ਭਾਈ ਜਵਾਈਆਂ ਵਾਲੀ ਖਾਤਰਦਾਰੀ ਕਰਾ। ਲੇਕਿਨ ਇਹਨਾਂ ਨੇ ਉਹਨਾਂ MPs ਨੂੰ ਸ਼ੁਕਰੀਆ ਕੀਤਾ ਕਿ ਉਹਨਾਂ ਨੇ ਇਸ ਦੇ ਉੱਤੇ ਆਵਾਜ਼ ਚੁੱਕੀ ਹੈ। ਉਹਨਾਂ ਨੇ ਕਿਹਾ ਵੀ ਇਹ ਹੁਣ ਦੇਖਣਾ ਹੋਏਗਾ ਕਿ ਵੀ ਕੀ ਸੂਨਕ ਜਿਹੜਾ ਉਹ ਆਪਣੇ ਮੁਲਕ ਦੇ MPਆਂ ਦੀ ਆਵਾਜ਼ ਨੂੰ ਆਨਰ ਕਰਦਾ ਕਿ ਨਹੀਂ। ਉਹ ਤਾਂ ਉਹਨੇ ਬਿਲਕੁਲ ਰੋਲ ਦਿੱਤਾ, ਰਾਦਰ ਕੱਲ੍ਹ ਉਹਨੇ ਫਿਰ ਖਾਲਿਸਤਾਨ ਦੇ ਖਿਲਾਫ ਔਰ ਆਪਣਾ ਪੂਰਾ ਉਹ ਤਾਂ ਇਵੇਂ ਹੀ ਸ਼ੋਅ ਕੀਤਾ ਜਿਵੇਂ ਉਹ ਮੋਦੀ ਦਾ ਡਿਪਟੀ ਹੋਏ, ਵੀ ਮੋਦੀ ਪ੍ਰਾਈਮ ਮਿਨਿਸਟਰ ਹੈ ਤੇ ਰਿਸ਼ੀ ਸੂਨਕ ਡਿਪਟੀ ਪ੍ਰਾਈਮ ਮਿਨਿਸਟਰ ਹੈ। ਔਰ ਫਿਰ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਦਾ ਅਸੀਂ ਡਿਸਕਸ ਵੀ ਕਰਾਂਗੇ,
ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਦਾ ਵੀ ਜਿਹੜਾ ਸ਼ੁਕਰੀਆ ਅਦਾ ਕੀਤਾ ਕਿ ਆਲਰੇਡੀ ਉਹਨਾਂ ਨੇ ਇਨਕੁਆਇਰੀ ਆਰਡਰ ਕੀਤੀ ਹੈ ਕਿ ਕੈਨੇਡੀਅਨ ਅਫੇਅਰਸ ਦੇ ਵਿੱਚ ਇੰਡੀਆ ਦੀ ਕੀ ਇੰਟਰਫੇਰੈਂਸ ਹੈ। ਇਸ ਦੇ ਉੱਤੇ ਅਸੀਂ ਵੇਰਵੇ ਨਾਲ ਵੀ ਗੱਲ ਕਰਾਂਗੇ। ਫਿਰ ਇਸ ਲੈਟਰ ਦੇ ਵਿੱਚ ਉਹਨਾਂ ਨੇ ਜਿਹੜਾ ਪੋਲੀਟੀਕਲ ਕਨਫਲਿਕਟਸ ਦੀ ਗੱਲ ਕੀਤੀ ਔਰ ਬਹੁਤ ਖੂਬਸੂਰਤ ਉਹਨਾਂ ਨੇ ਡਰਾਫਟਿੰਗ ਹੈ ਇਸ ਸਾਰੀ ਪ੍ਰੈਸ ਰਿਲੀਜ਼ ਦੀ। ਉਹਨਾਂ ਨੇ ਕਿਹਾ ਕਿ ਵੀ ਇਹ ਇਹਨਾਂ G20 ਮੁਲਕ ਪ੍ਰਵੇਲ ਕਰਨ ਇੰਡੀਆ ਦੇ ਉੱਤੇ ਕਿ ਦੇ ਸ਼ੁੱਡ ਰਿਲੀਜ਼ ਆਲ ਪੋਲੀਟੀਕਲ ਪ੍ਰਿਜ਼ਨਰਸ from Kashmir to Delhi to Central India to end states interference in religious। ਉਹਨਾਂ ਨੇ ਕਿਹਾ ਵੀ ਸਾਰੇ ਹੀ ਕਸ਼ਮੀਰ ਤੋਂ ਲੈ ਕੇ ਪੰਜਾਬ ਔਰ ਅਸਾਮ ਔਰ ਮਨੀਪੁਰ ਤੱਕ ਜਿਹੜੇ ਪੋਲੀਟੀਕਲ ਆਪਣੀਆਂ ਆਜ਼ਾਦੀ ਲਈ ਲੜ ਰਹੇ ਨੇ ਉਹਨਾਂ ਨੂੰ ਅੰਦਰ ਰੱਖਿਆ ਹੋਇਆ, ਉਹਨਾਂ ਨੂੰ ਫ੍ਰੀ ਕੀਤਾ ਜਾਏ ਔਰ ਇਹ ਜਿਹੜਾ ਇਸ ਦੇ ਉੱਤੇ ਪ੍ਰਵੇਲ ਕਰਨ G20 ਕੰਟਰੀਜ਼ ਕਿ ਜਿਹੜਾ ਡੈਮੋਕ੍ਰੈਟਿਕ ਰਾਈਟ ਹੈ ਡਾਈਸੈਂਟ ਦਾ, ਸੈਲਫ ਡਿਟਰਮੀਨੇਸ਼ਨ ਦਾ, ਇਸ ਨੂੰ ਜਿਹੜਾ ਹੈ ਉਹ ਇੰਪਲੀਮੈਂਟ ਕੀਤਾ ਜਾਏ ਔਰ ਇਹ ਜਿਹੜੇ NIA ਔਰ ਡਰੈਕੋਨੀਅਨ ਲਾਜ਼ NSA UAPA ਇਹਨਾਂ ਦੇ ਮਿਸਯੂਜ਼ ਨੂੰ ਰੋਕਿਆ ਜਾਏ। ਔਰ ਉਹਦੇ 'ਚ ਉਹਨਾਂ ਨੇ ਨੈਸ਼ਨਲ ਸੋਸ਼ਲ ਫੈਬਰਿਕ ਦੀ ਗੱਲ ਕਰਦੇ ਆ, ਡਿਪਲੋਮੈਟਿਕ ਇੰਟਰੈਕਸ਼ਨ ਦੀ ਗੱਲ ਕੀਤੀ। ਉਹਨਾਂ ਕਿਹਾ ਵੀ ਇਹ ਜਿਹੜੀਆਂ ਨੇ ਸਮਿਟਸ ਇਹਨਾਂ 'ਚੋਂ ਟੇਕਿੰਗ ਨੋਟਿਸ ਆਫ ਦਾ ਮੋਦੀਜ਼ ਕਾਲ ਟੂ G20 ਕੰਟਰੀਜ਼ ਕਾਲਿੰਗ ਫਾਰ ਜੁਆਇੰਟ ਐਫਰਟਸ ਟੂ ਸਟਰੈਂਥਨ ਦਾ ਟੈਰੀਟੋਰੀਅਲ ਇੰਟੈਗਰਿਟੀ ਆਫ ਆਲ ਕੰਟਰੀਜ਼। ਉਹਨੇ ਕਿਹਾ ਇਹ ਮੋਦੀ ਦਾ ਪਲੋਏ ਹੈ ਕਿ ਉਹ ਜਦੋਂ ਟੈਰੀਟੋਰੀਅਲ ਇੰਟੈਗਰਿਟੀ ਦੀ ਗੱਲ ਕਰਦਾ ਹੈ ਤੇ ਫਿਰ ਜਿਹੜਾ UN ਚਾਰਟਰ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਉਸ ਨੂੰ ਇਹ ਕਰਬ ਕਰਨਾ ਚਾਹੁੰਦਾ ਹੈ ਕਿਉਂਕਿ ਇਹ ਦੋਵੇਂ ਟੁਗੈਦਰ ਨਹੀਂ ਜਾ ਸਕਦੇ ਕਿ ਇੱਕ ਪਾਸੇ ਤੁਸੀਂ ਨੈਸ਼ਨਲ ਇੰਟੈਗਰਿਟੀ ਕਹੋ, ਦੂਸਰੇ ਪਾਸੇ ਜਿਹੜਾ ਲੋਕਾਂ ਦੇ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਕਿਸਮਤ ਦਾ ਫੈਸਲਾ ਕਰਨ। ਔਰ ਉਹਨਾਂ ਨੇ ਫਿਰ UN ਚਾਰਟਰ ਨੂੰ ਕੋਟ ਕੀਤਾ ਕਿ ਉਹਦੇ 'ਚ ਬੜਾ ਕੈਟੇਗੋਰੀਕਲੀ ਇਹ ਕਿਹਾ ਹੋਇਆ ਆਲ ਪੀਪਲਸ ਹੈਵ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ by virtue of that right they freely determine their political status and freely pursue economic, social and cultural developments। ਔਰ ਕਨਕਲੂਜਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਬਈ ਇਹ ਸਿੱਖਾਂ ਨੂੰ ਜਿਵੇਂ ਮੈਂ ਆਲਰੇਡੀ ਮੈਂਸ਼ਨ ਕੀਤਾ ਵੀ ਸਾਨੂੰ ਕੋਈ ਪਰਵਾਹ ਨਹੀਂ ਹੈ ਇੰਡੀਆ ਕਹਿਣ ਕਿ ਭਾਰਤ ਕਹਿਣ, ਅਸੀਂ ਬਿਲਕੁਲ we had no business in it as we are fighting for our own sovereign state until its creation or liberation of ਪੰਜਾਬ ਇਜ਼ ਆਵਰ ਹੋਮਲੈਂਡ ਕਿ ਜਦੋਂ ਤੱਕ ਅਸੀਂ ਲਿਬਰੇਟ ਨਹੀਂ ਕਰਵਾਉਂਦੇ ਅਸੀਂ ਜਿਹੜਾ ਆਰਾਮ ਨਾਲ ਨਹੀਂ ਬੈਠਾਂਗੇ। ਸੋ ਅਸੀਂ ਸਮਝਦੇ ਹਾਂ ਕਿ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਠੀਕ ਟਾਈਮ ਦੇ ਉੱਤੇ ਔਰ ਉਸ ਧਰਤੀ 'ਤੇ ਬਹਿ ਕੇ ਜਿਹੜੀ ਹੈ ਉਹ ਡਿਫਾਈਂਸ ਵੀ ਦਿੱਤੀ ਹੈ, ਆਪਣਾ ਨਿਸ਼ਾਨਾ ਵੀ ਸਪਸ਼ਟ ਕੀਤਾ ਹੈ ਤੇ ਇਹ ਵੀ ਕਿ ਸਿੱਖ ਕਦੇ ਵੀ ਕਿਸੇ ਜ਼ੁਲਮ ਦੇ ਸਾਹਮਣੇ ਦਬਾਇਆ ਨਹੀਂ ਦਬਦੇ ਔਰ ਇਹੀ ਸਿੱਖੀ ਦੀ ਸਟਰੈਂਥ ਹੈ ਜਦੋਂ ਤੱਕ ਇਹ ਚੈਲੰਜ ਕਰਨ ਦੀ ਲਾਈਨ ਕਾਇਮ ਹੈ। ਔਰ ਇਹ ਠੀਕ ਹੈ ਕੈਪਟਨ ਅਮਰਿੰਦਰ, ਮਨਜਿੰਦਰ ਸਿਰਸੇ, ਤਰਲੋਚਨ ਸਿੰਘ ਵਰਗੇ ਜਿਹੜੇ ਰੈਂਟਾ ਸਿੱਖ ਜਿੰਨੇ ਮਰਜ਼ੀ ਖੜੇ ਕਰਕੇ ਉਹ ਆਪਣੀ ਸੋਲੇ ਗਵਾ ਲੈਣ, ਪਰ ਇਹ ਨੇ ਜਿਹੜੇ ਸਿੱਖੀ ਸਪਿਰਿਟ ਦੇ ਜਿਹੜੇ ਨੇ ਝੰਡਾ ਬਰਦਾਰ ਨੇ ਔਰ ਜਿਨ੍ਹਾਂ ਨੇ ਅਲਟੀਮੇਟਲੀ ਇਸ ਮੂਵਮੈਂਟ ਨੂੰ ਉਸ ਧਰਤੀ ਦੇ ਉੱਤੇ ਵੀ ਖਾਲਿਸਤਾਨ ਦਾ ਝੰਡਾ ਬੁਲੰਦੀ ਦੇ ਨਾਲ ਜਿਹੜਾ ਉਹ ਲਹਿਰਾ ਰਿਹਾ ਔਰ ਅਸੀਂ ਇਹ ਸਾਰੇ ਐਫਰਟ ਨੂੰ ਜਿਹੜਾ ਹਾਈਲੀ ਐਪਰੀਸ਼ੀਏਟ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।